व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि 28 मई ਨੂੰ ਨਵੀਂ ਪਾਰਲੀਮੈਂਟ ਬਿਲਡਿੰਗ ਦੇ ਉਦਘਾਟਨ ਬਹਾਨੇ ਨਰਿੰਦਰ ਮੋਦੀ ਨੂੰ ਹਿੰਦੂ ਸਮਰਾਜ ਦਾ ਸਮਰਾਟ ਐਲਾਨਿਆ ਗਿਆ ਹੈ। ਇਸ ਪਾਰਲੀਮੈਂਟ ਬਿਲਡਿੰਗ ਦੇ ਇੱਕ ਚਿੱਤਰ ਵਿੱਚ ਅਖੰਡ ਭਾਰਤ ਦਾ ਨਕਸ਼ਾ ਦਿਖਾਇਆ ਗਿਆ ਹੈ ਜਿਸ ਅਨੁਸਾਰ ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਦੇ ਦੇਸ਼ ਇਸ ਦਾ ਹਿੱਸਾ ਹਨ। ਨੇਪਾਲ ਤੇ ਪਾਕਿਸਤਾਨ ਨੇ ਇਸ ਸੰਬੰਧੀ ਪਹਿਲਾਂ ਪ੍ਰੋਟੈਸਟ ਕੀਤਾ ਸੀ। ਹੁਣ ਬੰਗਲਾਦੇਸ਼ ਨੇ ਵੀ ਇਸ ਮੁੱਦੇ ਨੂੰ ਭਾਰਤ ਦੇ ਅੱਗੇ ਚੁੱਕਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਸਬਜੈਕਟ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਫੇਸਬੁੱਕ ਤੇ ਜਿਹੜੇ ਸਾਡੇ ਵੀਰ ਭੈਣਾਂ ਜੁੜੇ ਨੇ ਉਹਨਾਂ ਦੇ ਮੈਸੇजेस ਸਾਂਝੇ ਕਰਦੇ ਹਾਂ। ਬੌਬ ਸਿੰਘ ਲਿਖਦੇ ਨੇ ਕਿ ਜਿਹੜੀ ਤਾਕਤ, ਭਰੋਸਾ ਤੇ ਚੇਤਨਤਾ ਸਿੱਖਾਂ ਨੂੰ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਅਕਾਲ ਤਖਤ ਦੇ ਸਨਮੁਖ ਇਕੱਤਰ ਹੋ ਕੇ ਮਿਲਦੀ ਹੈ, ਉਹ ਹੋਰ ਕਿਸੇ ਥਾਂ ਨਹੀਂ ਮਿਲਦੀ। ਉਸ ਇਕੱਠ ਵਿੱਚ ਲੱਗਣ ਵਾਲੇ ਨਾਅਰੇ ਵੀ ਅਕਾਲ ਪੁਰਖ ਨਾਲ ਜੁੜੀ ਸਿੱਖ ਸੁਰਤ ਦੇ ਧੁਰ ਅੰਦਰੋਂ ਉਪਜਦੇ ਹਨ ਅਤੇ ਕਿਰਪਾਨਾਂ ਆਪ ਮੁਹਾਰੇ ਮਿਆਨਾਂ ਵਿੱਚੋਂ ਨਿਕਲ ਕੇ ਹਵਾ ਵਿੱਚ ਲਹਿਰਾਉਂਦੀਆਂ ਜਰਵਾਣਿਆਂ ਨੂੰ ਇੱਕ ਪੈਗਾਮ ਘੱਲਦੀਆਂ ਹਨ ਕਿ ਖਾਲਸਾ ਤੁਹਾਡੇ ਅੱਗੇ ਹਾਰ ਕੇ ਨਹੀਂ ਬੈਠਾ, ਸਗੋਂ ਮੁੜ ਫੇਰ ਦੁਬਾਰਾ ਕਿਸੇ ਰੂਹਾਨੀ ਜੰਗ ਲਈ ਤਿਆਰ ਬਰ ਤਿਆਰ ਹੈ। ਖਾਲਿਸਤਾਨ ਜ਼ਿੰਦਾਬਾਦ। ਬੌਬ ਸਿੰਘ ਜੀ ਨੇ ਬਹੁਤ ਗੁਰਮੁਖੀ ਜਿਹੜੀ ਪਹੁੰਚ ਹੈ ਇਸ ਸਾਰੇ ਮੁੱਦੇ ਤੇ ਉਸ ਰਾਹੀਂ ਉਹਨਾਂ ਨੇ ਬਿਆਨਿਆ। ਫਿਰ ਉਹਨਾਂ ਨੇ TV 84 ਦੀ ਸਮੁੱਚੀ ਟੀਮ ਨੂੰ ਵੀ ਫਤਿਹ ਕਹੀ ਹੈ। ਵੀਰ ਹਰਮਿੰਦਰ ਸਿੰਘ, ਜਗਦੀਪ ਸਿੰਘ ਸੰਧੂ, ਦਵਿੰਦਰ ਸੰਧੂ, ਪ੍ਰਭ ਦਿਆਲ ਸਿੰਘ, ਉਹਨਾਂ ਸਾਰਿਆਂ ਨੇ ਫਤਿਹ ਜਾਂ ਖਾਲਿਸਤਾਨ ਜ਼ਿੰਦਾਬਾਦ ਕਿਹਾ। ਅੱਛਾ। ਔਰ ਬੌਬ ਸਿੰਘ ਫਿਰ ਲਿਖਦੇ ਨੇ 6 ਜੂਨ 1984 ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ ਤੇ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਨੂੰ ਪ੍ਰਣਾਮ, ਜਿਨ੍ਹਾਂ ਨੇ ਸ਼੍ਰੀ ਹਰਮੰਦਰ ਸਾਹਿਬ ਅਤੇ ਸਰਵਉੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਰਾਖੀ ਕਰਦਿਆਂ 6 ਜੂਨ 1984 ਨੂੰ ਸ਼ਹਾਦਤ ਪ੍ਰਾਪਤ ਕੀਤੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਔਰ ਇਸੇ ਤਰ੍ਹਾਂ ਸੋਹਣ ਸਿੰਘ ਮਾਲ ਔਰ ਦੀਪ ਸਿੰਘ ਕਹਿੰਦੇ ਨੇ ਅੰਬੇਦ ਕੁਮਾਰ ਵੀ ਰਬੜ ਦੀ ਮੋਹਰ ਬਣ ਕੇ ਰਹਿ ਗਿਆ ਬ੍ਰਾਹਮਣ ਦੀ। ਇਹ ਬਿਲਕੁਲ ਠੀਕ ਹੈ ਕਿ ਵੀ ਹੁਣ ਇਹ ਸਾਰੇ 'ਚ ਜੋ ਕੁਛ ਨਵੀਂ ਪਾਰਲੀਮੈਂਟ ਦੀ ਬਿਲਡਿੰਗ ਦੇ ਹਵਾਲੇ ਨਾਲ ਬ੍ਰਾਹਮਣਿਜ਼ਮ ਨੂੰ ਮੁੜ ਖੜਾ ਕੀਤਾ ਗਿਆ, ਬਿਲਕੁਲ ਸਿੱਖਾਂ ਨੇ ਵਿਰੋਧ ਕੀਤਾ ਬਾਹਰ ਜਾਂ ਦੂਜੇ ਕਿਸੇ ਨੇ, ਲੇਕਿਨ ਤੁਹਾਨੂੰ ਕਿਤੇ ਵੀ ਅੰਬੇਦਕਰਾਈਟ ਨਜ਼ਰ ਨਹੀਂ ਆਏ ਕਿ ਭਾਈ ਸਭ ਤੋਂ ਜ਼ਿਆਦਾ ਜਿਹੜਾ ਉਹ ਕਹਿੰਦੇ ਨੇ ਜੀ ਅੰਬੇਦਕਰ ਦਾ ਲਿਖਿਆ ਸੰਵਿਧਾਨ ਸਾਡੇ ਲਈ ਸਭ ਤੋਂ ਪਵਿੱਤਰ ਹੈ। ਇਹ ਤਾਂ ਉਹਦੀ ਸਪਿਰਿਟ ਕੀ ਉਹਦਾ ਵਜੂਦ ਖਤਮ ਕਰ ਦਿੱਤਾ ਇਸ ਹਵਾਲੇ ਨਾਲ। ਤੇ ਕੱਲਾ ਇਹੀ ਨਹੀਂ, ਕਿਉਂਕਿ ਗੱਲ ਜੇ ਅੰਬੇਦਕਰਾਈਟਸ ਦੀ ਹੋ ਰਹੀ ਆ ਔਰ ਨਵੀਂ ਬਿਲਡਿੰਗ ਦੀ ਹੋ ਰਹੀ ਆ, ਅਸੀਂ ਤਾਂ ਉਸ ਤੋਂ ਆਪਣੇ ਇਮੀਡੀਏਟ ਅਗਲੇ ਪ੍ਰੋਗਰਾਮ ਦੇ ਵਿੱਚ ਹੀ ਇਹ ਕਹਿ ਦਿੱਤਾ ਸੀ ਕਿ ਭਾਈ ਸਾਹਮਣੇ ਆ ਗਈ ਉਹ ਮਿਊਰਲ, ਉਹ ਚਿੱਤਰ ਜਿਹੜਾ ਜਿਹਦੇ 'ਚ ਉਹਨਾਂ ਨੇ ਅਖੰਡ ਭਾਰਤ ਦਾ ਨਕਸ਼ਾ ਦਿੱਤਾ ਹੈ, ਜਿਹਦੇ 'ਚ ਮੌਜੂਦਾ ਪਾਕਿਸਤਾਨ, ਬੰਗਲਾਦੇਸ਼ ਔਰ ਨੇਪਾਲ ਉਹ ਭਾਰਤ ਦਾ ਹਿੱਸਾ ਨੇ। ਬਿਲਕੁਲ। ਔਰ ਕੁਦਰਤੀ ਉਹਨਾਂ ਦਿਨਾਂ 'ਚ ਹੀ ਨੇਪਾਲ ਦਾ ਪ੍ਰਧਾਨ ਮੰਤਰੀ ਪ੍ਰਚੰਡਾ ਵੀ ਆਇਆ ਔਰ ਨੇਪਾਲ ਦੀਆਂ ਤੇ ਸਾਰੀਆਂ ਧਿਰਾਂ ਨੇ ਇਮੀਡੀਏਟ ਇਹਦਾ ਨੋਟਿਸ ਲਿਆ ਔਰ ਇੰਡੀਅਨ ਗਵਰਨਮੈਂਟ ਨੂੰ ਉਹਨਾਂ ਨੇ ਪ੍ਰੋਟੈਸਟ ਕੀਤਾ, ਕਿਉਂਕਿ ਗੱਲ ਕੱਲੀ ਇਹ ਨਹੀਂ ਸੀ। ਉਸ ਵੇਲੇ ਜਿਹੜਾ ਇਹਨਾਂ ਦਾ ਪਾਰਲੀਮੈਂਟ ਅਫੇਅਰ ਮਿਨਿਸਟਰ ਹੈ ਪ੍ਰਹਲਾਦ ਜੋਸ਼ੀ, ਉਹਨੇ ਇਹ ਬਿਆਨ ਦਿੱਤਾ, ਉਹਨੇ ਕਿਹਾ ਰਿਜ਼ੋਲਵ ਇਜ਼ ਕਲੀਅਰ ਅਖੰਡ ਭਾਰਤ। ਕਿਉਂਕਿ ਜਿਹੜਾ ਫੋਰਨ ਅਫੇਅਰਸ ਦਾ ਸਪੋਕਸਪਰਸਨ ਹੈ ਉਹਨਾਂ ਦਾ ਬਾਗਚੀ, ਉਹਨੇ ਤਾਂ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਕਿਹਾ ਜੀ ਜਿਹੜਾ ਜੀਸਸ ਦੇ ਜਨਮ ਤੋਂ 300 ਸਾਲ ਪਹਿਲਾਂ ਅਸ਼ੋਕ ਦਾ ਸਾਮਰਾਜ ਸੀ, ਇਹ ਜਿਹੜੀ ਮਿਊਰਲ ਹੈ ਉਸ ਜਿਹੜਾ ਹਿਸਟੋਰਿਕ ਅਸ਼ੋਕ ਸਾਮਰਾਜ ਨੂੰ ਰਿਪਰੈਜ਼ੈਂਟ ਕਰਦੀ ਹੈ। ਪਰ ਉਹ ਪਾਰਲੀਮੈਂਟਰੀ ਅਫੇਅਰਸ ਮਿਨਿਸਟਰ ਨੇ ਕਿਹਾ ਨਹੀਂ, ਇਹ ਤਾਂ ਕਲੀਅਰਲੀ ਜਿਹੜਾ ਰਿਜ਼ੋਲਵ ਅਸੀਂ ਆਪਣਾ ਇਰਾਦਾ ਦੱਸ ਦਿੱਤਾ ਅਖੰਡ ਭਾਰਤ ਦਾ। ਹੁਣ ਨੇਪਾਲ ਨੇ ਤਾਂ ਮੈਂ ਜਿਵੇਂ ਕਿਹਾ ਵੀ ਉਹਨਾਂ ਦੀਆਂ ਪਾਰਟੀਆਂ ਨੇ ਇਮੀਡੀਏਟ ਪ੍ਰੋਟੈਸਟ ਕੀਤਾ। ਪਾਕਿਸਤਾਨ ਨੂੰ 4-5 ਦਿਨ ਲੱਗੇ ਸਮਝਦੇ ਆ ਕਿ ਵੀ ਇਹ ਕੀ ਹੋ ਰਿਹਾ। ਹਾਲਾਂ ਹੁਣ ਅਸੀਂ ਕਿਹੜਾ ਕਿਸੇ ਮੁਲਕ ਨੂੰ ਅਦਰ ਦੈਨ ਆਪਣੇ ਸਿੱਖ ਇੰਟਰਸਟ ਨੂੰ ਰਿਪਰੈਜ਼ੈਂਟ ਕਰਦੇ ਹਾਂ, ਪਰ ਜੇ ਇਹਨਾਂ ਦੇ ਇੰਨੇ ਮਿਸ਼ਨ ਬੈਠੇ ਨੇ, ਮੈਂ ਤਾਂ ਉਹਦੇ 'ਚ ਕਿਹਾ ਸੀ ਵੀ ਪਾਕਿਸਤਾਨ ਨੂੰ ਤਾਂ ਹੁਣ ਤੱਕ ਇਹ ਵੀ ਪ੍ਰੋਟੈਸਟ ਕਰਨਾ ਚਾਹੀਦਾ ਵੀ ਤੁਸੀਂ ਇਹ ਜਿਹੜਾ ਆਪਣਾ ਰਾਸ਼ਟਰੀ ਗੀਤ ਬਣਾਇਆ ਹੋਇਆ ਜਨ ਗਣ ਮਨ ਅਧਿਨਾਇਕ ਜੈ ਹੈ ਭਾਰਤ ਭਾਗਯ ਵਿਧਾਤਾ,
ਪੰਜਾਬ ਸਿੰਧ ਗੁਜਰਾਤ ਮਰਾਠਾ ਦਰਾਵੜ ਉਤਕਲ ਬੰਗ। ਸਿੰਧ ਕਿੱਥੋਂ ਭਾਰਤ ਚ ਆ ਗਿਆ ਜੀ ਵੀ ਤੁਸੀਂ ਸਾਡੇ ਸੂਬੇ ਨੂੰ ਜਿਹੜਾ ਹੈ ਉਹ ਆਪਣਾ ਹਿੱਸਾ ਬਣਾਇਆ ਹੋ। ਚਲੋ ਪੰਜਾਬ ਬਾਰੇ ਤਾਂ ਕਹਿ ਸਕਦੇ ਨੇ ਜੀ ਇੱਕ ਹਿੱਸਾ ਉਧਰ ਹੈ ਕਿ ਸਿੰਧ ਤਾਂ ਸਾਰੇ ਦਾ ਸਾਰਾ ਪਾਕਿਸਤਾਨ ਦੇ ਵਿੱਚ ਹੈ। ਲੇਕਿਨ ਔਰ ਇਸ ਦੇ ਉੱਤੇ ਵੀ ਉਹਨਾਂ ਨੂੰ 5 ਦਿਨ ਲੱਗੇ ਤੇ ਮੇਰਾ ਖਿਆਲ ਹੈ ਬੰਗਲਾਦੇਸ਼ ਵਾਲੇ ਹੋਰ ਵੀ, ਕਿਉਂਕਿ ਉਹ ਤਾਂ ਵੈਸੇ ਹੀ ਪ੍ਰੋ ਇੰਡੀਆ ਜਿਹੜੀ ਸ਼ੇਖ ਹਸੀਨਾ ਦਾ ਰੋਲ ਹੈ, ਪਰ ਕਿਉਂਕਿ ਇੰਨਾ ਕੁ ਰੌਲਾ ਜਦੋਂ ਕਾਮਨ ਲੋਕ ਪਾਉਂਦੇ ਨੇ ਔਰ ਜਿਵੇਂ ਬੰਗਲਾਦੇਸ਼ ਦੀ ਜਿਹੜੀ ਪਾਰਟੀ BNP ਹੈ ਉਹਨਾਂ ਦਾ ਮਿਰਜ਼ਾ ਫਰਕੁਲ ਇਸਲਾਮ ਆਲਮਗੀਰ ਉਹਨੇ ਕਿਹਾ ਡਿਸਪਲੇਇੰਗ ਬੰਗਲਾਦੇਸ਼ as part of the undivided map of any other country is a threat to country's independence and sovereignty। ਕਿ ਵੀ ਜੇ ਉਹਨਾਂ ਨੇ ਨਕਸ਼ਾ ਹੀ ਦਿਖਾਇਆ ਹੈ ਤਾਂ ਬੰਗਲਾਦੇਸ਼ ਦੀ ਆਜ਼ਾਦੀ ਔਰ ਪ੍ਰਭੂ ਸੱਤਾ ਨੂੰ, ਬਾਦਸ਼ਾਹਤ ਨੂੰ, ਸੋਵਰਨਟੀ ਨੂੰ ਖਤਰਾ ਹੈ। ਹੁਣ ਜਦੋਂ ਵਿਦਨ ਕੰਟਰੀ ਰੌਲਾ ਪਿਆ ਤੇ ਉਹਨਾਂ ਦਾ ਜਿਹੜਾ ਮਿਨਿਸਟਰ ਆਫ ਸਟੇਟ ਹੈ ਫॉर ਫੋਰਨ ਅਫੇਅਰਸ ਸ਼ਹਿਰਯਾਰ ਆਲਮ ਉਹਨੇ ਪੱਤਰਕਾਰਾਂ ਨੂੰ ਢਾਕੇ 'ਚ ਗੱਲਬਾਤ ਕਰਦਿਆਂ ਕਿਹਾ ਕਿ ਵੀ ਅਸੀਂ ਕਲੈਰੀਫਿਕੇਸ਼ਨ ਸੀਕ ਕਰ ਰਹੇ ਹਾਂ ਇੰਡੀਆ ਤੋਂ ਰਿਗਾਰਡਿੰਗ ਦਾ ਮੈਪ ਦੈਟ ਹੈਜ਼ ਡਰਾਨ, ਜਿਹੜਾ ਆਲਰੇਡੀ ਪਾਕਿਸਤਾਨ ਔਰ ਨੇਪਾਲ ਨੇ ਪ੍ਰੋਟੈਸਟ ਕੀਤੇ ਨੇ, ਅਸੀਂ ਉਹਨਾਂ ਤੋਂ ਪੁੱਛ ਰਹੇ ਹਾਂ। ਔਰ ਉਹਨੇ ਹੀ ਕਿਹਾ ਕਿ ਵੀ ਇਹ ਦੇਰ ਇਜ਼ ਅ ਵਾਈਡ ਸਪਰੈਡ ਐਂਗਰ ਓਵਰ ਦਾ ਮੈਪ, ਦੇਰ ਇਜ਼ no doubt about its installation. However, for further clarification, we have asked the mission in Delhi to speak to the India's Ministry of External Affairs to find out what their official explanation is. So ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਪਾਰਟ ਚੱਲ ਰਿਹਾ ਹੈ ਇਹ ਦੱਸ ਰਿਹਾ ਵੀ ਉਹਨਾਂ ਨੇ ਤਾਂ ਆਪਣੀ ਜ਼ਹਿਨੀਅਤ ਔਰ ਆਪਣੇ ਇਰਾਦੇ ਬੜੇ ਸਪਸ਼ਟ ਕੀਤੇ ਹੋਏ ਨੇ। ਤੇ ਜੇ ਫਿਰ ਵੀ ਕਿਸੇ ਨੇ ਕਬੂਤਰ ਨੇ ਅੱਖਾਂ ਬੰਦ ਕਰ ਲੈਣੀਆਂ ਕਿ ਮੈਂ ਬਿੱਲੀ ਨੂੰ ਦੇਖਿਆ ਨਹੀਂ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਬਿੱਲੀ ਕਬੂਤਰ ਨੂੰ ਖਾਏਗੀ ਨਹੀਂ। ਬਿੱਲੀ ਨੇ ਤਾਂ ਇਰਾਦਾ ਕੀਤਾ ਹੋਇਆ ਕਿ ਉਸ ਨੇ ਕਬੂਤਰ ਖਾਣਾ। ਸੋ ਇਹ ਭਾਰਤ ਦਾ ਇਰਾਦਾ, ਅਖੰਡ ਭਾਰਤ, ਸੰਗੋਲ, ਨਵੀਂ ਬਿਲਡਿੰਗ, ਸ਼ੰਕਰਾਚਾਰੀਆ ਦਾ ਅਸੀਂ ਡਿਸਕਸ ਕੀਤਾ, ਉਹ ਤਾਂ ਅਮਰੀਕਾ ਔਰ ਯੂਰਪ ਵਾਲਿਆਂ ਨੂੰ ਕਹਿ ਰਿਹਾ ਵੀ ਤੁਸੀਂ ਕਾਸਟ ਸਿਸਟਮ ਲਾਗੂ ਕਰੋ। ਉਹਨੇ ਕਿਹਾ ਜੀ ਹਰ ਚੀਜ਼ ਇਨ ਪਲੇਸ ਹੋਣੀ ਚਾਹੀਦੀ ਹੈ। ਇਹ ਸ਼ੂਦਰਾਂ ਨੂੰ ਥੋੜੀ ਹੱਕ ਹੈ ਕਿ ਆ ਕੇ ਬ੍ਰਾਹਮਣਾਂ ਦੇ ਸਿਰ ਤੇ ਬਹਿ ਜਾਣ। ਉਹ ਤਾਂ ਉਹ ਜਿਹੜਾ ਘੋੜੀ ਨਹੀਂ ਚੜ੍ਹਨ ਦਿੰਦੇ ਕਿ ਵੀ ਨਹੀਂ। ਔਰ ਜੇ ਪੁਲਿਸ ਪ੍ਰੋਟੈਕਸ਼ਨ ਵੀ ਲਾਓ ਤਾਂ ਪੁਲਿਸ ਦੇ ਉੱਤੇ ਵੀ ਹਮਲਾ ਹੁੰਦਾ ਹੈ। ਸੋ ਉਹਦੇ ਤੋਂ ਅਸੀਂ ਕੀ ਐਕਸਪੈਕਟ ਕਰਦੇ ਹਾਂ ਕਿ ਵੀ ਇਹ ਕਿਸ ਡਾਇਰੈਕਸ਼ਨ ਵੱਲ ਮੁਲਕ ਆਲਰੇਡੀ ਜਾ ਚੁੱਕਿਆ। ਅੱਗੇ ਤਾਂ ਅਸੀਂ ਕਹਿੰਦੇ ਸੀ ਜਾ ਰਿਹਾ, ਹੁਣ ਆਲਰੇਡੀ 28 ਮਈ ਨੂੰ ਨਵੀਂ ਪਾਰਲੀਮੈਂਟ ਬਿਲਡਿੰਗ ਦੇ ਹਵਾਲੇ ਨਾਲ ਉਹਨਾਂ ਨੇ ਹਿੰਦੂ ਸਾਮਰਾਜ, ਜਿਹਨੂੰ ਅੱਗੇ ਤਾਂ ਨਾਰਥ ਇੰਡੀਆ ਦੇ ਮੁਗਲਿਆ ਸਲਤਨਤ ਨਾਲ ਜੋੜ ਕੇ ਕਹਿੰਦੇ ਸੀ ਜੀ ਗੁਲਾਮੀ, ਹੁਣ ਇਹ ਚੋਲ ਸਾਮਰਾਜ ਜਾ ਵੜੇ 8ਵੀਂ 9ਵੀਂ ਸਦੀ ਦਾ। ਉਹ ਸਾਊਥ ਦੇ ਤਮਿਲ ਬ੍ਰਾਹਮਣਾਂ ਨੂੰ ਵੀ ਖੁਸ਼ ਕਰ ਦਿੱਤਾ ਔਰ ਸਾਊਥ ਦੀਆਂ ਸਟੇਟਾਂ 'ਚ ਵੀ ਕਿ ਦੇਖੋ ਜੀ ਇਹ ਤੁਹਾਡਾ ਹੀ ਸੀ ਚੋਲ ਸਾਮਰਾਜ, ਅਸੀਂ ਇਹ ਤੁਹਾਡਾ ਹੀ ਜਿਹੜਾ ਸੰਗੋਲ ਹੈ ਲਿਆ ਕੇ ਇੱਥੇ ਰੱਖ ਦਿੱਤਾ। ਤੇ ਸ਼ੂਦਰ ਉੱਥੇ ਵੀ ਕਦੇ ਸਾਊਥ ਦਾ ਅੰਦਾਜ਼ਾ ਲਾਓ, ਉੱਥੇ ਵਸਟ ਫਾਰਮ 'ਚ ਵਰਣ ਆਸ਼ਰਮ। ਨਾਰਥ ਦੇ ਵਿੱਚ ਤਾਂ ਤੁਹਾਨੂੰ ਗੈਪ ਮਿਲ ਜਾਂਦਾ ਹੈ, ਕਸ਼ਤਰੀ ਔਰ ਵੈਸ਼। ਤੁਹਾਨੂੰ 5 ਜਿਹੜੀਆਂ ਸਾਊਥ ਦੀਆਂ ਸਟੇਟਾਂ ਨੇ ਉਹਦੇ 'ਚ ਜ਼ਿਆਦਾ ਜਾਂ ਬ੍ਰਾਹਮਣ ਨੇ ਜਾਂ ਸ਼ੂਦਰ ਨੇ, ਵਿੱਚ ਵਿਚਾੜਾ ਕੋਈ ਨਹੀਂ। ਜਿਹੜੇ ਉਹਨਾਂ ਦੇ ਖੇਤੀਬਾੜੀ ਦੂਜੇ ਉਹ ਵੀ ਸਭ ਸ਼ੂਦਰ ਹੀ ਨੇ। ਇੱਥੇ ਤਾਂ ਮਿਡਲ ਕਲਾਸਾਂ ਵਾਲੇ ਇੱਕ ਦੂਜੇ ਨਾਲ ਹੀ ਲੜੀ ਜਾਂਦੇ ਨੇ ਕਿ ਸੇਠੀ ਪ੍ਰੋਮੀਨੈਂਟ ਹੈ ਕਿ ਚੱਡਾ ਪ੍ਰੋਮੀਨੈਂਟ ਹੈ ਕਿ ਮਲਹੋਤਰਾ ਜ਼ਿਆਦਾ ਇੰਪੋਰਟੈਂਟ ਹੈ ਕਿ ਖੰਨਾ ਜ਼ਿਆਦਾ ਇੰਪੋਰਟੈਂਟ ਹੈ। ਉੱਥੇ ਕੋਈ ਮਲਹੋਤਰੇ ਖੰਨੇ ਕੋਈ ਨਹੀਂ ਰੱਖੇ ਹੋਏ ਉਹਨਾਂ ਨੇ। ਜਾਂ ਕਾਲਾ ਬ੍ਰਾਹਮਣ ਹੈ ਉਹ ਜਿਹੜੇ ਬੈਠੇ ਨੇ ਉੱਤੇ, ਜਾਂ ਸ਼ੂਦਰ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।